ਨਨਕਾਣਾ ਸਾਹਿਬ ਦੀ ਹਿਸਟਰੀ ਦੇ ਬਾਰੇ ਸਾਨੂੰ ਦੱਸੋ। ਹਾਏ, ਨਨਕਾਣਾ ਸਾਹਿਬ ਦੀ ਹਿਸਟਰੀ ਛੱਡੋ, ਤੁਸੀਂ ਕਿਸੇ ਜਦੋਂ ਕਿਸੇ ਸਾਡੇ ਸਰਦਾਰ ਭਰਾ ਨੂੰ, ਜਾਂ ਤੁਸੀਂ ਕਹਿ ਲਓ ਕਿ ਕਿਸੇ ਵੀ ਸਾਡੇ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮੁਰੀਦ ਨੂੰ, ਫੈਨ ਨੂੰ, ਉਹਨਾਂ ਨੂੰ ਤੁਸੀਂ ਜਦੋਂ ਕਹਿਣਾ ਕਿ ਮੈਂ ਨਨਕਾਣਾ ਸਾਹਿਬ ਤੋਂ ਆਇਆ, ਤੇ ਤੁਹਾਡੇ ਪੈਰ ਨਾ ਚੁੰਮੇ ਫਿਰ ਮੈਨੂੰ ਕਿਹਾ ਯਾਰ ਇਸ ਚੀਜ਼ ਨੂੰ ਤੁਸੀਂ ਟਰਾਈ ਕਰ ਲਿਆ ਜੇ ਕਦੀ ਕੋਈ ਸਰਦਾਰ ਜਾਂ ਕਿਸੇ ਨੂੰ ਮਿਲੇਗਾ ਮੈਂ ਨਨਕਾਣਾ ਸਾਹਿਬ ਤੋਂ ਆਇਆ, ਦੇਖੋ ਫਿਰ ਤੁਹਾਨੂੰ ਪਿਆਰ ਕਿੱਦਾਂ ਦਾ ਕਰਦਾ। ਦੂਜੀ ਗੱਲ ਹਿਸਟਰੀ ਦੀ, ਉਹ ਸ੍ਰੀ ਨਨਕਾਣਾ ਸਾਹਿਬ ਜਿਹੜਾ ਹੈਗਾ, ਅਸੀਂ ਸ੍ਰੀ ਲਾ ਕੇ ਬੜੇ ਪਿਆਰ ਨਾਲ, ਕਿਉਂਕਿ ਸਾਡੀ ਬਾਬਾ ਜੀ ਦੀ ਬਰਥ ਪਲੇਸ ਹੈ, ਉੱਥੇ ਉਹਨਾਂ ਦਾ ਹੋਇਆ ਜਨਮ। ਤੇ ਉਸ ਤੋਂ ਬਾਅਦ ਉਹ ਵੱਡੇ ਹੋਏ ਨੇ। ਉੱਥੇ ਨਨਕਾਣਾ ਸਾਹਿਬ 'ਚ ਬਹੁਤ ਸਾਰੇ ਗੁਰਦੁਆਰੇ ਨੇ ਐਸੇ ਜਿੱਥੇ ਉਹ ਖੇਡੇ ਨੇ, ਜਿੱਥੇ ਉਹ ਪੜ੍ਹੇ ਨੇ, ਜਿੱਥੇ ਉਹਨਾਂ ਨੇ ਕੌਤਕ ਕੀਤੇ ਨੇ, ਕਰਾਮਾਤਾਂ ਜੀ। ਬਹੁਤ ਖੂਬਸੂਰਤ ਸ਼ਹਿਰ ਹੈ, ਗੁਲਦਸਤਾ ਹੈ ਨਨਕਾਣਾ ਸਾਹਿਬ। ਗੁਲਦਸਤਾ ਪੁੱਛੋ ਕਿਉਂ? ਗੁਲਦਸਤਾ ਜਿਹੜਾ ਹੁੰਦਾ ਹੈ ਨਾ, ਗੁਲਦਸਤੇ ਦੇ ਵਿੱਚ ਹਰ ਰੰਗ ਦੇ ਫੁੱਲ ਹੁੰਦੇ ਆ, ਉਹਨੂੰ ਗੁਲਦਸਤਾ ਕਹਿੰਦੇ ਆ, ਜਿਹਦਾ ਹਰ ਤਰ੍ਹਾਂ ਦਾ ਫੁੱਲ ਹੋਵੇਗਾ। ਤੁਸੀਂ ਨਨਕਾਣਾ ਸਾਹਿਬ ਆਓਗੇ ਨਾ, ਤੁਹਾਨੂੰ ਸਾਈਕਲ ਤੇ ਸਰਦਾਰ ਮਿਲਣਗੇ, ਉਸੇ ਸਾਈਕਲ ਦੇ ਵਿੱਚ ਤੁਹਾਨੂੰ ਮੁਸਲਮਾਨ ਵੀ ਮਿਲਣਗੇ, ਕ੍ਰਿਸਚਨ ਵੀ ਮਿਲਣਗੇ, ਹਿੰਦੂ ਵੀ ਮਿਲਣਗੇ। ਨਨਕਾਣਾ ਸਾਹਿਬ ਇੱਕ ਗੁਲਦਸਤਾ ਸ਼ਹਿਰ ਹੈ, ਰੱਬ ਨੂੰ ਬੁਰੀ ਨਜ਼ਰ ਤੋਂ ਬਚਾਵੇ। ਤੇ ਬਹੁਤ ਖੂਬਸੂਰਤ ਸ਼ਹਿਰ ਹੈ। ਬਾਕੀ ਬਾਬਾ ਗੁਰੂ ਨਾਨਕ ਸਾਹਿਬ ਜੀ ਦਾ ਬਰਥ ਪਲੇਸ ਹੈ, ਤੇ 7 ਗੁਰਦੁਆਰਾ ਸਾਹਿਬ ਨੇ ਮੌਜੂਦ ਹੋਣਾ। ਗੁਰਦੁਆਰਾ ਜਨਮ ਅਸਥਾਨ ਜਿੱਥੇ ਉਹਨਾਂ ਦਾ ਜਨਮ ਹੋਇਆ, ਗੁਰਦੁਆਰਾ ਪੱਟੀ ਸਾਹਿਬ ਜਿੱਥੇ ਉਹਨਾਂ ਨੇ ਪੱਟੀ ਲਿਖੀ ਸੀ। ਇਹਨਾਂ ਦੀ ਡਿਟੇਲ ਨਾਲ ਹਿਸਟਰੀ ਹੈ, ਕਦੀ ਟਾਈਮ ਮਿਲੇਗਾ ਤਾਂ ਤੁਹਾਨੂੰ ਮੈਂ ਦੱਸਾਂਗਾ। ਗੁਰਦੁਆਰਾ ਬਾਲੀਲਾ ਸਾਹਿਬ ਜਿੱਥੇ ਉਹ ਖੇਡਦੇ ਰਹੇ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਪੰਜਵੀਂ ਛੇਵੀਂ ਪਾਤਸ਼ਾਹੀ, ਗੁਰਦੁਆਰਾ ਮਾਲਜੀ ਸਾਹਿਬ, ਗੁਰਦੁਆਰਾ ਕਿਆਰਾ ਸਾਹਿਬ, 7 ਗੁਰਦੁਆਰਾ ਸਾਹਿਬ ਨੇ ਨਨਕਾਣਾ ਸਾਹਿਬ ਦੇ ਵਿੱਚ। ਤੇ ਜਨਮ ਅਸਥਾਨ ਗੁਰਦੁਆਰਾ ਜਿਹੜਾ ਹੈਗਾ, ਜਨਮ ਅਸਥਾਨ ਜਿੱਥੇ ਉਹਨਾਂ ਨੇ ਜਨਮ ਲਿਆ, ਤੇ ਉਹ ਉਹਨਾਂ ਦਾ ਘਰ, ਉੱਥੇ ਉਹਨਾਂ ਦਾ ਖੂਹ, ਸਾਰਾ ਕੁਝ ਮੌਜੂਦ ਆ। ਉਹ ਕਮਰਾ ਜਿੱਥੇ ਉਹਨਾਂ ਦਾ ਜਨਮ ਹੋਇਆ। ਹਾਂਜੀ ਭਾਈ, ਗੁਰਦੁਆਰਾ ਕਿੰਨੇ ਸਾਲ ਪੁਰਾਣਾ? ਯਾਰ ਇਹ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਨਾ, ਮਹਾਰਾਜਾ ਰਣਜੀਤ ਸਿੰਘ ਨੇ ਤਮੀਰ ਕਰਵਾਇਆ ਸੀ ਜਦੋਂ ਉਹਦਾ ਰਾਜ ਸ਼ੇਰੇ ਪੰਜਾਬ ਦਾ। ਤੇ ਉਸ ਤੋਂ ਪਹਿਲਾਂ ਵੀ ਸੀ ਵਕਤ ਦੇ ਨਾਲ ਨਾਲ। ਬਾਕੀ ਜਿਹੜੇ ਜ਼ਿਆਦਾ ਗੁਰਦੁਆਰਾ ਸਾਹਿਬ ਜਿੰਨੇ ਵੀ ਆਏ ਨੇ, ਜਦੋਂ ਸਿੱਖ ਰਾਜ ਆਇਆ ਸ਼ੇਰੇ ਪੰਜਾਬ ਦਾ, ਸਾਰੇ ਵਜੂਦ 'ਚ ਆਏ, ਸਾਰੇ ਗੁਰਦੁਆਰਾ ਸਾਹਿਬ ਬਣ ਗਏ ਨੇ। ਤੇ ਇਹਦੀ ਵੀ ਜਿਹੜੀ ਇਮਾਰਤ ਹੈ, ਇਹ ਵੀ ਉਦੋਂ ਦੀ ਹੀ ਬਣੀ ਹੋਈ, ਪੁਰਾਣੀ, ਸੇਮ ਉਹੀ ਸ਼ੇਪ, ਸਾਰਾ ਕੁਛ। ਵਕਤ ਦੇ ਨਾਲ ਥੋੜਾ ਮੇਨਟੇਨ ਹੁੰਦਾ ਰਹਿੰਦਾ, ਕਿਉਂਕਿ ਇੱਟ ਹੈ, ਕਮਜ਼ੋਰ ਹੋ ਜਾਂਦੀ ਹੈ, ਡਿੱਗਣ ਦਾ, ਟੁੱਟਣ ਦਾ ਖਤਰਾ ਹੁੰਦਾ, ਇਸ ਕਰਕੇ ਥੋੜਾ ਮੇਨਟੇਨ ਕੀਤਾ। ਬਾਕੀ ਬਹੁਤ ਖੂਬਸੂਰਤ ਆ। ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਸੀਂ ਜਾ ਕੇ ਉਹਦੇ ਤੇ ਵੀ ਵੀਡੀਓ ਪਾਓ, ਲੋਕਾਂ ਨੂੰ ਦਿਖਾਓ। ਜਦੋਂ ਤਕਰੀਬਨ 6 ਸਾਲ ਪਹਿਲੇ ਗਿਆ ਸੀ, ਬਸ ਵੇਖ ਕੇ ਆਇਆ ਸੀ, ਕਿਉਂਕਿ ਉਦੋਂ ਇੰਨਾ ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀ, ਤੁਸੀਂ ਕਹਿ ਸਕਦੇ ਕੁਛ ਵੀ ਇੰਨਾ ਨਹੀਂ ਸੀ। ਲੇਕਿਨ ਹੁਣ ਤੁਸੀਂ ਪਾਓ ਵੀਡੀਓ, ਲੋਕ ਖੁਸ਼ ਹੁੰਦੇ ਨੇ, ਦੇਖਦੇ ਨੇ, ਔਰ ਸਾਰਾ ਕੁਛ ਦਿਖਾਓ। ਉਸ ਤੋਂ ਬਾਅਦ ਰਾਏ ਬੁਲਾਰ ਜੀ, ਉਹਨਾਂ ਦੀ ਖਬਰ, ਉਹ ਵੀ ਉੱਥੇ ਹੀ ਮੌਜੂਦ ਹੈ ਨਨਕਾਣਾ ਸਾਹਿਬ। ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਆਪਣੀ ਅੱਧੀ ਜਾਇਦਾਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਮ ਕੀਤੀ। ਬਹੁਤ ਵੱਡੀ ਗੱਲ ਆ, ਅੱਧੀ ਜਾਇਦਾਦ ਹੋਈ। ਭਾਜੀ ਇਹ ਬੜੀ ਇੱਕ ਮੇਰਾ ਸਵਾਲ ਹੈ, ਸੁਣਿਆ ਸੀ ਉਹਨਾਂ ਕੋਲ ਜ਼ਮੀਨ ਬਹੁਤ ਹੈ, 750 ਮੁਰੱਬਾ ਜ਼ਮੀਨ ਜਿਹੜੀ ਹੈ ਨਾ, 750 ਮੁਰੱਬਾ ਉਹ ਜ਼ਮੀਨ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਂ ਕੀਤੀ। ਔਰ ਉਹ ਅੱਜ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਂ ਬੋਲਦੀ ਹੈ ਉਹ ਜ਼ਮੀਨ। ਮਹਿਕਮਾ ਉਕਾਫ ਹਾਂਜੀ, ਉਹਦਾ ਕੋਲ ਹੈ ਉਹ ਜ਼ਮੀਨ। ਸਾਰਾ ਨਨਕਾਣਾ ਹੈ, ਤੁਸੀਂ ਕਹਿ ਲਓ ਉਹਨਾਂ ਦਾ, ਬਾਬਾ ਜੀ ਦਾ। ਤੇ 1500 ਮੁਰੱਬਾ ਜ਼ਮੀਨ ਸੀ, ਉਹਨਾਂ ਨੇ 750 ਮੁਰੱਬਾ ਜ਼ਮੀਨ ਜਿਹੜੀ ਆ ਉਹਨਾਂ ਦੇ ਨਾਮ, ਬਾਬਾ ਜੀ ਦੇ ਨਾਮ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਜਲਦ ਤੋਂ ਜਲਦ ਨਨਕਾਣਾ ਸਾਹਿਬ ਦੀ ਪੂਰੀ ਹਿਸਟਰੀ ਤੁਹਾਡੇ ਅੱਗੇ ਲੈ ਕੇ ਆਵਾਂ, ਸਾਨੂੰ ਹੈਪੀ ਜੀ ਸਾਨੂੰ ਹਰ ਚੀਜ਼ ਆਪ ਦੱਸਣ ਕਿ ਨਨਕਾਣਾ ਸਾਹਿਬ ਦੀ ਪੂਰੀ ਹਿਸਟਰੀ ਕੀ ਹੈ। ਤੇ ਇਸ ਵਾਸਤੇ ਤੁਸੀਂ ਚੈਨਲ ਨੂੰ ਜਲਦ ਤੋਂ ਜਲਦ ਸਬਸਕ੍ਰਾਈਬ ਕਰ ਲਓ।